ਬਾਬਾ ਜੀ ਇੱਥੇ ਜਿੱਦਾਂ ਲੋਹਾਰਾਂ ਤਰਖਾਨਾਂ ਤੋਂ ਇਲਾਵਾ ਹੋਰ ਦੂਸਰੇ ਸਿੱਖ ਲੋਕ ਵੀ ਰਹਿੰਦੇ ਸਨ? ਨਹੀਂ ਇਹੀ ਦੋ ਘਰ ਇਹੀ ਦੋ ਘਰ ਬਾਕੀ ਹਿੰਦੂ ਖਤਰੀਆ ਹੈ ਸਨ? ਬਾਕੀ ਘੁਮਿਆਰ ਹੈ ਉਹ ਹਿੰਦੂ ਘੁਮਿਆਰ ਸਨ? ਹਿੰਦੂ ਘੁਮਿਆਰਾਂ ਦੇ ਘਰ ਹੈ। ਉਹਨਾਂ 'ਚ ਕੋਈ ਨਾਂ ਯਾਦ ਇੱਕ ਅੱਧੇ? ਨਹੀਂ ਉਹਨਾਂ ਦਾ ਨਹੀਂ। ਅੱਛਾ ਬਾਕੀ ਉਹ ਆਪਣਾ ਹੀ ਉਹ ਭਾਂਡਾ ਠੇਕਰ ਮਿੱਟੀ ਦੇ ਬਣਾਉਂਦਾ। ਜਿੱਦਾਂ ਤੁਹਾਨੂੰ ਪਤਾ ਉਸ ਵੇਲੇ ਟਿੰਡਾਂ ਵੀ ਖੂਹ ਦੀਆਂ ਮਿੱਟੀ ਦੀਆਂ ਚਾਚੂ ਜੀ ਮਸ਼ਹੂਰ ਖੂਹ ਪਿੰਡ ਦਾਓ ਵਾਲਾ ਦੇ ਉਹਨਾਂ ਦੀਆਂ ਨਾਂ ਕੀ ਸਨ, ਕੀ ਅੱਲਾਂ ਸਨ, ਉਹਨਾਂ ਦਾ ਨਾਂ ਨਹੀਂ ਲਓ ਬੇਸ਼ੱਕ ਹੁਣ ਪੀਰੇ ਵਾਲਾ ਖੂਹ ਹੈ ਜੀ। ਅੱਛਾ ਮਸ਼ਹੂਰ। ਠੀਕ ਹੈ। ਇੱਕ ਬਾਬੇ ਵਾਲਾ ਖੂਹ ਮਸ਼ਹੂਰ ਹੈ। ਇੱਕ ਗਿੱਲਾਂ ਵਾਲਾ ਖੂਹ ਮਸ਼ਹੂਰ ਹੈ ਜੀ। ਇੱਕ ਮੁਗਲਾਂ ਵਾਲਾ ਖੂਹ ਮਸ਼ਹੂਰ ਹੈ ਜੀ। ਇੱਕ ਭਾਈ ਦਾ ਖੂਹ ਉਹਦਾ ਪਾਸੇ ਜਿਹੜਾ ਛੱਬੀ ਜਿਹੜਾ ਉਹਦਾ ਕੱਢਿਆ ਸੀ ਉਹਦਾ ਨਹੀਂ ਪਤਾ। ਇੱਕ ਨਵਾਂ ਖੂਹ ਬੂਟੇ ਦਰਖਤ ਇਹਨਾਂ ਨਾਲ ਵੀ ਬੜੀਆਂ ਨਾ ਲੋਕਾਂ ਦੀਆਂ ਸਾਂਝਾਂ ਜੁੜੀਆਂ ਨੇ, ਪ੍ਰੀਤਾਂ ਜੁੜੀਆਂ ਨੇ। ਤੇ ਕੋਈ ਪੁਰਾਣਾ ਬੋਰਡ ਕੋਈ ਪਿੱਪਲ ਦਾ ਰੁੱਖ ਰਹਿ ਗਿਆ ਪਿੰਡ 'ਚ? ਹੈ ਨਹੀਂ। ਇੱਕ ਦਰਬਾਰ ਤੇ ਤੇ ਦੋ ਇੱਥੇ ਤਿੰਨ। ਅੱਛਾ ਤਿੰਨ ਇੱਕ ਮਸਜਿਦ ਲੱਗੇ ਤੇ ਉਹ ਵੀ ਮਸਜਿਦ ਲੱਗੇ। ਠੀਕ ਹੈ। ਪੁਰਾਣੇ ਵਕਤ 'ਚ ਨਾ ਆਉਂਦੇ ਹਾਂ ਪਿੰਡਾਂ ਦੇ ਵਿੱਚ ਸਾਂਝੇ ਦਾਇਰੇ ਹੁੰਦੇ ਬਹਿ ਕੇ ਇੱਕ ਦੂਸਰੇ ਨਾਲ ਦੁੱਖ ਸੁੱਖ ਫਰੋਲਣੇ। ਦੱਸੋ ਕਿ ਆਪਣੇ ਵੱਡੇ ਦੌਲਾ 'ਚ ਕਿੰਨੇ ਤੁਸੀਂ ਦਾਇਰੇ? ਦੋ ਦਾਇਰੇ। ਅੱਛਾ ਕਿਹੜੀ ਬਾਈ ਹੋ ਗਏ? ਇੱਕ ਪਹਾੜ ਪਾਸੇ। ਅੱਛਾ ਜੀ। ਇੱਕ ਦੱਖਣ ਪਾਸੇ। ਵਾਹ ਜੀ ਵਾਹ। ਠੀਕ ਹੈ। ਕਾਲੂਆਂ ਜੱਟਾਂ ਦਾ ਪਿੰਡ ਕਿੰਨੇ ਪਿੰਡ ਨੇ ਇਸ ਪਾਸੇ ਕਾਲੂਆਂ ਜੱਟਾਂ ਦੇ? ਮੇਰੇ ਖਿਆਲ 14 ਪਿੰਡ। ਤੁਸੀਂ ਦੱਸ ਸਕਦੇ ਹੋ ਕਿਹੜੇ ਭਲਾ? ਦੱਸ ਦਿੰਦੇ ਆ। ਦੱਸੋ ਜ਼ਰੂਰ। ਮੱਦੋ ਕਾਲੂਆਂ ਦਾ। ਅੱਛਾ ਅੱਗੇ ਆ ਗਿਆ ਲੱਡੇ ਵਾਲਾ ਕਾਲੂਆਂ ਦਾ। ਠੀਕ ਹੈ। ਅੱਗੇ ਚਾਂਗੋ ਦਾ ਜਵਾਈ ਕਾਲੂਆਂ ਦੀ। ਹਾਂ। ਅੱਗੇ ਕੱਕੇ ਵਾਲੀ ਕਾਲੂਆਂ ਦੀ। ਠੀਕ ਹੈ। ਬੁੱਢਾ ਪਿੰਡ ਕਾਲੂਆਂ ਦਾ। ਗੌਰ ਵਾਲੀ ਇੱਥੇ ਨਵਾਂ ਪਿੰਡ ਉਹ ਵੀ ਕਾਲੂਆਂ ਦਾ। ਪੱਟੀਆਂ ਕਾਲੂਆਂ ਪੱਟੀਆਂ ਨੇ ਉਹ ਕਾਲੂਆਂ ਦੀਆਂ। ਵੱਡਾ ਦੌਲਾ ਕਾਲੂਆਂ ਦਾ। ਨੰਗਲ ਨੀਵਾਂ ਦੌਲਾ ਇਹ ਕਾਲੂਆਂ ਦਾ। ਅੱਗੇ ਆ ਪੰਡੋਰੀ ਕਾਲੂਆਂ ਦੀ। ਬੱਲੋ ਵਾਲੀ ਕਾਲੂਆਂ ਦੀ। ਇਨੋ ਵਾਲੀ ਕਾਲੂਆਂ ਦੀ। ਇਨੋ ਵਾਲੀ ਦੇ ਉਹ ਵੀ ਕਾਲੂਆਂ ਦੀ। 14 ਪਿੰਡ ਕਾਲੂਆਂ ਦੇ ਹੋ ਗਏ ਜੀ। ਅੱਛਾ ਭਾਜੀ ਅਸੀਂ ਹੁਣ ਜਾ ਰਹੇ ਹਾਂ ਕਿਹਨਾਂ ਦਾ ਘਰ ਸੀ? ਅੱਛਾ ਇਹ ਘਰ ਬਾਬੇ ਤੇਜਾ? ਬਾਬੇ ਤੇਜਾ ਦਾ ਘਰ ਸੀ। ਅੰਦਰ ਰਿਹਾਇਸ਼ ਹੈ? ਚਲੋ ਸਹੀ। ਬੜਾ ਗਲੀ ਜਾਂਦੀ ਸੀ। ਠੀਕ। ਅੱਛਾ ਤੇ ਹੁਣ ਇਹਨਾਂ ਘਰਾਂ 'ਚ ਕੌਣ ਦਾ ਘਰ ਸੀ? ਅੱਛਾ ਇਹ ਬਾਬਾ ਈਸਾ ਸਿੰਘ ਦਾ ਘਰ ਸੀ। ਇਹ ਅੰਦਰ ਨਹੀਂ ਰਿਹਾਇਸ਼? ਅੱਛਾ ਇਹ ਕਿੱਥੋਂ ਸ਼ੁਰੂ ਹੁੰਦਾ ਵੇ? ਇਹ ਵੀ ਸਾਇਦ ਜੀ ਉਹ ਦਰਵਾਜ਼ਾ ਮੇਨ? ਉਹ ਵੀ ਅੱਛਾ ਹਾਂ। ਅੱਛਾ ਘਰ ਵੱਡਾ ਸੀ ਹੁਣ ਭਰਾ ਡਿਵਾਈਡ ਹੋ ਗਿਆ। ਜੀ ਭਾਜੀ ਬਲਜੀਤ ਭਾਜੀ ਹੈ ਆਪਣਾ ਤੁਹਾਡੇ ਪੜਦਾਦਾ ਜੀ ਬਾਬੇ ਸਰਦਾਰ ਈਸ਼ਾ ਸਿੰਘ ਦਾ ਘਰ ਤੁਹਾਨੂੰ ਦਿਖਾ ਰਹੇ ਹਾਂ। ਠੀਕ ਹੈ ਜੀ। ਤੇ ਇਹ ਵੀ ਤਕਰੀਬਨ ਸਾਰਾ ਉਸੇ ਘਰ ਦਾ ਹਿੱਸਾ ਹੈ। ਠੀਕ ਹੈ। ਪਿੰਡ ਵੱਡਾ ਦੋ ਵਾਲਾ ਤਹਿਸੀਲ ਜ਼ਫਰਵਾਲ ਜ਼ਿਲ੍ਹਾ ਨਾਗਰਾ। ਅੱਛਾ ਭਾਜੀ ਇਹ ਪਿੰਡ ਦੋ ਵਾਲਾ ਦਾ ਜਿਹੜਾ ਵੱਡਾ ਦਾਇਰਾ ਸੀ ਉਹਦਾ ਮੈਂ ਤੁਹਾਨੂੰ ਵਿਊ ਦਿਖਾ ਰਿਹਾ। ਔਰ ਇਹ ਪਿੱਪਲ ਦੇ ਰੁੱਖ ਵੀ ਪੁਰਾਣੇ ਨੇ ਜੀ? ਪੁਰਾਣੇ ਯਾਨੀ ਜੋ ਸਿੱਖ ਲੋਕ ਇੱਥੇ ਰਹਿੰਦੇ ਸਨ ਉਹਨਾਂ ਦੇ ਦੌਰ ਦੇ। ਠੀਕ ਹੈ। अस्सलाम वालेकुम जी, सत श्री अकाल, प्रणाम दोस्तों। मैं ਤੁਹਾਡਾ अपना बेली मित्र खादम हुसैन
ਪਿੰਡ ਵੱਡਾ ਦੋਵਾਲਾ ਜੀ, ਤਹਿਸੀਲ ਜ਼ਫਰਵਾਲ ਔਰ ਡਿਸਟ੍ਰਿਕਟ ਨਾਰਵਲ, ਤਾਰੀਖੀ ਪਿੰਡ ਜੀ। ਔਰ ਅੱਜ ਅਸੀਂ ਇਸ ਪਿੰਡ ਦੇ ਵਿੱਚ ਹਾਜ਼ਰ ਹੋਏ ਸਾਡੇ ਵੱਡੇ ਵੀਰ ਸਰਦਾਰ ਬਲਜੀਤ ਸਿੰਘ ਭਾਜੀ, ਉਹਨਾਂ ਦੀ ਰਿਕੁਐਸਟ ਤੇ। ਔਰ ਦੂਸਰਾ ਆਪਣੀ ਇੱਕ ਸਿਸਟਰ ਜੀ, ਸਾਡੀ ਭੈਣ ਹਰਮੀਸ਼ ਕੌਰ ਜੀ, ਉਹਨਾਂ ਦੀ ਹੈ ਦਾਦੀ ਜੀ ਦਾ ਪਿੰਡ ਸੀ, ਠੀਕ ਹੈ ਜੀ, ਯਾਨੀ ਪੇਕਾ ਪਿੰਡ। ਸੋ ਫੈਮਿਲੀ ਇੱਕ ਹੀ ਹੈ। ਉਹਨਾਂ ਦੀਆਂ ਬਜ਼ੁਰਗਾਂ ਦੀਆਂ ਯਾਦਾਂ ਨੂੰ ਰਿਕਾਰਡ ਕਰਨ ਵਾਸਤੇ, ਸਾਰੀਆਂ ਪੁਰਾਣੀਆਂ ਗੱਲਾਂ ਬਾਤਾਂ ਕਰਨ ਵਾਸਤੇ ਅਸੀਂ ਪਿੰਡ ਵੱਡਾ ਦੋਵਾਲਾ ਵਿੱਚ ਪਹੁੰਚੇ ਹਾਂ। ਹਾਂਜੀ, ਆਇਓ ਤੇ ਆਇਓ। ਹੁਣ ਤੇ ਤੇਰਾ ਹੀ ਹੋ ਗਿਆ ਇਹਦੇ ਵਿੱਚ ਤੇ। ਅੱਛਾ, ਅੱਜ ਇੱਥੇ ਜਾਣਨੇ ਵੀ ਛੱਪੜ ਕਦੀ ਇਹਨਾਂ ਛੱਪੜਾਂ ਦਾ ਪਾਣੀ ਬੜਾ ਸਾਫ਼ ਹੁੰਦਾ ਸੀ। ਇਹਨਾਂ ਦਿਨਾਂ 'ਚ ਸੁੱਕ ਜਾਂਦੇ ਅੱਛਾ, ਇਹਨਾਂ ਦਿਨਾਂ 'ਚ ਸੁੱਕ ਜਾਣਾ। ਉਦੋਂ ਬਿਜਲੀ ਨਹੀਂ ਸੀ, ਮੋਟਰ ਨਹੀਂ ਜੀ ਹਾਂ। ਔਰ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆ ਜਾ ਕੇ ਪਿੰਡਾਂ ਥਾਵਾਂ ਦੇ ਵਿੱਚ ਪੁਰਾਣੀਆਂ ਕੋਈ ਨਿਸ਼ਾਨੀਆਂ ਬਚੀਆਂ ਤੇ ਉਹ ਛੱਪੜ ਹੀ ਨੇ। ਤੇ ਇਹ ਪਿੰਡ ਵੱਡਾ ਦੋਵਾਲਾ ਦਾ ਛੱਪੜ ਰਿਹਾ ਜੀ, ਜਿਹੜਾ ਲਹਿੰਦੇ ਔਰ ਪਹਾੜ ਦੀ ਗੋਠ। ਹਾਂ, ਪਹਾੜ ਦੀ ਤੇ ਲਹਿੰਦੇ ਦੀ ਗੋਠ। ਹਾਂ, ਔਰ ਇਹ ਬਜ਼ੁਰਗ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਅਸੀਂ ਸਾਰੀ ਗੱਲਬਾਤ ਵੀ ਕੀਤੀ ਹੈ ਡਿਟੇਲ ਦੇ ਨਾਲ, ਔਰ ਬਲਜੀਤ ਭਾਜੀ ਨਾਲ ਵੀ ਇਹਨਾਂ ਦੀ ਗੱਲਬਾਤ ਕਰਵਾਈ ਹੈ। ਤੇ ਮੈਂ ਸੋਚਿਆ ਕਿ ਕਿਹ ਪੁਰਾਣੀ ਨਿਸ਼ਾਨੀ ਸੀ। ਸੋ ਹੈ ਉਹ ਛੱਪੜ, ਪੁਰਾਣਾ ਪਿੰਡ ਵੱਡਾ ਦੋਵਾਲਾ ਦਾ। ਕਿੰਨੇ ਘਰ ਹੋਣਗੇ ਚਾਚੂ ਜੀ ਪਿੰਡ ਦੇ ਹੁਣ? ਹਾਂ, ਉਦੋਂ ਤੇ ਕੋਈ 100-150 ਤੇ ਹੁਣ ਚਲੋ ਹੋਣਾ, ਹੁਣ ਕੋਈ 300-350 ਹੋਏ। ਠੀਕ ਹੈ। ਚਾਚਾ ਜੀ ਬਹੁਤ ਸ਼ੁਕਰੀਆ ਤੁਹਾਡਾ। 77 ਸਾਲ ਪਿੱਛੇ ਟੁਰ ਜਾਈਏ। ਇੱਥੇ ਮਤਲਬ ਜਿਹੜੇ ਸਰਦਾਰ ਲੋਕ ਸਨ, ਲੁਹਾਰ ਤਰਖਾਨ, ਤਾਂ ਕੁਝ 2-2.5 ਸਾਲ ਪਹਿਲੇ ਇੱਕ ਸਟੋਰੀ ਰਿਕਾਰਡ ਹੁੰਦੀ ਹੈ ਤੁਹਾਡੇ ਪਿੰਡ ਵੱਡਾ ਦੋਵਾਲਾ। ਤੁਹਾਡੀ ਗੱਲਬਾਤ ਕਿਤੇ ਨਾ ਕਿਤੇ ਵਾਏ ਨਾਲ ਕਿਸੇ ਨਾ ਕਿਸੇ ਥਰੂ ਉਹਨਾਂ ਤੱਕ ਪਹੁੰਚਦੀ ਹੈ। ਤਾਂ ਅੱਜ ਅਸੀਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਈ। ਤੁਹਾਨੂੰ ਕਿੱਦਾਂ ਦਾ ਲੱਗਾ ਜੀ? ਅੱਛਾ ਲੱਗਾ ਜੀ। ਅੱਛਾ ਲੱਗਾ। ਚਲੋ ਉਹਨਾਂ ਦਿਲ ਖੁਸ਼ ਹੋਇਆ ਸਾਡਾ ਜੀ, ਸਾਡਾ ਵੀ ਦਿਲ ਖੁਸ਼ ਹੋਇਆ, ਉਹਨਾਂ ਦਾ ਵੀ ਦਿਲ ਖੁਸ਼ ਹੋਇਆ। ਠੀਕ। ਦੇਖੋ ਜੀ, ਇੱਕ ਜੰਮਣ ਭਾਵ ਹੁੰਦਾ। ਤੁਸੀਂ ਭਾਈ ਉੱਥੇ ਹਾਂ ਉਹ ਭਾਵੇਂ ਦੋ ਦੇ ਬਾਬਾ ਜੀ ਕੁਝ ਚੀਜ਼ਾਂ ਰਹਿ ਗਈਆਂ ਵੱਡਾ ਦੋਵਾਲਾ ਦੇ ਮਤਲਬ। ਜਿਸ ਤਰ੍ਹਾਂ ਮਤਲਬ ਕਿ ਮੈਂ ਤੁਹਾਨੂੰ ਪੁੱਛਾਂ ਕਿ ਵੱਡਾ ਦੋਵਾਲਾ ਦੇ ਜਿਹੜੇ ਨਾਲ ਲੱਗਦੇ ਪਿੰਡ ਨੇ, ਇਹਨਾਂ ਦੇ ਇੱਕ ਵਾਰੀ ਨਾਂ ਲੈ ਲਓ। ਪਹਾੜ ਬੰਨੇ ਕਿਹੜਾ ਵੇ, ਲਹਿੰਦੇ ਬੰਨੇ ਕਿਹੜਾ ਵੇ? ਪਹਾੜ ਬੰਨੇ ਸਾਡੇ ਦੱਖਣ ਬੰਨੇ ਨੰਗਲ ਵਿੱਚ। ਨੰਗਲ ਨੀਵਾਂ ਦੋਵਾਲਾ। ਅੱਛਾ, ਉਹਦੇ ਨਾਲ ਨਿੱਕਾ ਦੋਵਾਲਾ ਤੇ ਵਿੱਚ ਨੰਗਲ ਹੁੰਦਾ। ਠੀਕ ਹੈ। ਤੇ ਫਿਰ ਸਾਡਾ ਵੱਡਾ ਦੋਵਾਲਾ। ਠੀਕ ਹੈ। ਤੇ ਬੱਦੋ ਵਾਲੇ ਲਹਿੰਦੇ ਬੰਨੇ ਜੀ, ਸਹੀ ਹੈ। ਤੇ ਪਹਾੜ ਪਾਸੇ ਦੂਜਾ ਪਿੰਡ ਅੱਛਾ ਜੀ, ਪੰਡੋਰੀ ਹੈ। ਠੀਕ ਹੈ। ਠੀਕ ਹੈ। ਉਸ ਵੇਲੇ ਤੁਹਾਨੂੰ ਜਿਹੜਾ ਸ਼ਹਿਰ ਕਸਬਾ ਲੱਗਦਾ ਸੀ ਉਹ ਸੀ ਜੀ ਸਨਖਤਰਾ। ਅਜੇ ਹੁਣ ਵੀ ਸਨਖਤਰੇ ਹਾਂ, ਤੇ ਜ਼ਿਲ੍ਹਾ ਨਾਰਵਲ ਵੱਡਾ ਦੋਵਾਲਾ ਦਾ ਇਸ ਵੇਲੇ, ਤਹਿਸੀਲ ਜ਼ਫਰਵਾਲ। ਤਹਿਸੀਲ ਜ਼ਫਰਵਾਲ। ਔਰ ਪਿੱਛੇ ਮੈਂ ਪਿੱਛੇ ਨਾ ਮੈਂ ਜਦੋਂ ਬਜ਼ੁਰਗਾਂ ਦੇ ਬਾਰੇ ਪੁੱਛਿਆ ਨਾ, ਤਾਂ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸਾਂ ਕਿ ਮੈਨੂੰ ਲੱਗਦਾ ਵਾ ਕਿ ਜਿਵੇਂ ਨਾ ਤਹਿਸੀਲ ਜ਼ਫਰਵਾਲ ਦੇ ਆਖਰੀ ਪਿੰਡ ਨੇ। ਉਹਨਾਂ ਕਹਾ ਬਿਲਕੁਲ ਤੂੰ ਸਹੀ ਕਹਿ ਰਿਹਾ ਵੇ, ਤੂੰ ਗਾਂ ਅੱਗੇ ਤਹਿਸੀਲ ਸ਼ਕਰਗੜ੍ਹ ਸ਼ੁਰੂ ਹੋ ਜਾਂਦੀ ਹੈ। ਅੱਛਾ ਬਾਬਾ ਜੀ, ਵਿਸਾਖੀ ਲੱਗਦੀ ਸੀ ਉਸ ਵੇਲੇ ਕੋਈ ਨਾਲ ਇਸ ਪਿੰਡ 'ਚ? ਕਿੱਥੇ ਲੱਗਦੀ ਸੀ? ਇਹ ਸਨਖਤਰੇ ਲੱਗਦੀ ਜੀ। ਅੱਛਾ, ਵਿਸਾਖੀ ਸਨਖਤਰੇ ਖਾਰੇ ਕਤਾਰਪੁਰਾ ਨਹੀਂ ਗੁਰਦੁਆਰਾ ਬਣਿਆ। ਇਹ ਵੀ ਬੜੀ ਵੱਡੀ ਇੱਥੇ ਵਿਸਾਖੀ, ਯਾਨੀ ਇਸ ਇਲਾਕੇ ਦੇ ਲੋਕ ਕਰਤਾਰਪੁਰ ਜਾਂਦੇ। ਹਾਂਜੀ। ਉਦਾਂ ਤਾਂ ਵਿਸਾਖੀ ਟਪਿਆਲੇ ਵੀ ਲੱਗਦੀ, ਵੱਡੀ ਵਿਸਾਖੀ ਵੀ ਲੱਗ ਜਾਂਦੇ ਹਨ। ਠੀਕ ਹੈ। ਤੇ ਕੋਈ ਮੇਲਾ ਛੇਲਾ ਹੁੰਦਾ ਸੀ? ਮੇਲਾ ਠੇਲਾ ਆਪਣੇ ਪਿੰਡ 'ਚ ਵੱਡਾ ਦੋਵਾਲਾ? ਹਾਂ, ਮੇਲਾ ਹੁੰਦਾ। ਦਰਬਾਰ ਹੈ ਇੱਥੇ, ਵਾਰਿਸ ਸ਼ਾਹ ਦਾ ਦਰਬਾਰ ਹੈ। ਅੱਛਾ, ਪੀਰ ਵਾਰਿਸ ਸ਼ਾਹ ਦਾ। ਅੱਛਾ। ਤੇ ਹੁਣ ਵੀ ਉਹ ਮੇਰਾ ਖਿਆਲ ਸੁਬਹ ਤੋਂ ਮੇਲਾ ਸ਼ੁਰੂ ਹੋਇਆ। ਇਹ ਦਰਬਾਰ ਪੁਰਾਣਾ, ਬਹੁਤ ਪੁਰਾਣਾ। ਯਾਨੀ ਅਸੀਂ ਇਹ ਗੱਲ ਕਰ ਸਕਦੇ ਕਿ ਭਈ ਸਿੱਖਾਂ ਦੇ ਦੌਰ ਦਾ ਜਾਂ ਸਿੱਖਾਂ ਦੇ ਪਹਿਲਾਂ ਪਹਿਲਾਂ ਅੱਛਾ ਅੱਛਾ। ਉੱਥੇ ਤੁਸੀਂ ਬੋਲ ਦਾ ਬੂਟਾ ਵੇਖੋ, ਬੜਾ ਬਿਰਸ਼ ਬੂਟਾ। ਵਧੀਆ ਬੜਾ ਗਿਆ। ਠੀਕ ਠੀਕ। ਇਹ ਸਿਰਫ ਦਾਦੇ ਹੋਣੀ, ਇਹ ਸਾਡੇ ਬਾਪ ਦਾਦੇ ਸਾਡੇ ਬਾਪ, ਉਹ ਸਾਰੇ ਇਹਨਾਂ ਨੇ ਸਾਰੇ ਜਾਣਦੇ। ਤੁਹਾਡਾ ਨਾਂ ਕੀ ਜੀ? ਮੁਬਾਰਕ ਅਲੀ। ਮੁਬਾਰਕ ਅਲੀ ਬਾਬੇ ਲਾਲ ਦੀਨ ਦੇ ਤੁਸੀਂ ਪੋਤਰੇ ਹੋ? ਪੋਤਰਾ ਬਾਬੇ। ਤੇ ਮਾਮਦੀਨ ਤੁਹਾਡਾ ਚਾਚਾ ਹੀ ਤਾਂ ਆਇਆ ਸੀ? ਮਾਮਦੀਨ ਸਾਡਾ ਦਾਦਾ ਲੱਗਦਾ। ਮਾਮਦੀਨ ਉਹੀ ਜਿਨ੍ਹਾਂ ਦਾ ਖੂਹ ਸੀ, ਖੂਹ ਦੇ ਲਾਗੇ ਘਰ ਸੀ ਜਾਂ ਹੋਰ ਸੀ? ਮਾਮਦੀਨ ਉਹ ਸੀ, ਉਹ ਮਹਿਰ ਸੀ। ਉਹ ਮਹਿਰ ਸੀ ਮਾਮ। ਅੱਛਾ। ਤੇ ਤੁਹਾਡੀ ਬਰਾਦਰੀ ਕਿਹੜੀ? ਜੱਟ ਬਰਾਦਰ।
ਕਿਹੜੇ ਜੱਟ? ਕਾਲੋਂ ਕਾਲੋਂ ਜੱਟ। ਅੱਛਾ ਤੇ ਚਾਚੂ ਜੀ ਤੁਸੀਂ ਤੁਹਾਡੀ ਭਰਾ ਦੀ ਕਾਲੋਂ ਜੱਟ ਸਾਰੇ ਤੁਸੀਂ ਵੀ ਕਾਲੋਂ ਜੱਟ ਔਰ ਤੁਸੀਂ ਵੀ ਲੋਕਲ ਆਪਣੇ ਬਜ਼ੁਰਗਾਂ ਦੇ ਨਾਂ ਲੈ ਲਓ ਤੱਕ ਪਤਾ ਹੈ ਕਿ ਰਹਿਮਤ ਅਲੀ ਦਾਦਾ ਜੀ ਦਾ ਨਾਂ? ਨਹੀਂ ਮੇਰੇ ਬਾਪ ਦਾ ਨਾਮ ਰਹਿਮਤ ਅਲੀ ਅੱਛਾ ਤੇ ਦਾਦੇ ਦਾ ਨਾਮ ਬੂਟਾ ਤੇ ਪੜਦਾਦੇ ਦਾ ਨਾਂ ਦਾ ਪਤਾ? ਤੇ ਉਹਦਾ ਨਾਮ ਹਯਾਤ। ਹਜ਼ਾਰ। ਠੀਕ। ਸਾਡੇ ਦਾਦਾ ਜਿਹੜਾ ਵਾਹ ਵਾਹ। ਸਾਡੇ ਦਾਦੇ ਪਰਦਾਦਾ ਉਹਦਾ ਨਾਮ ਨਬੀ ਬਖਸ਼। ਅੱਛਾ ਜੀ ਨਬੀ ਬਖਸ਼ ਤੁਹਾਡੇ ਦਾਦੇ ਦਾ ਨਾਂ ਸੀ। ਤੇ ਮੇਰੇ ਪੜਦਾਦੇ ਤੋਂ ਜਿਹੜਾ ਸੀ ਉਹਦਾ ਨਾਮ ਖਰੀਦਦਾਰ ਸੀ। ਉਹਦੇ 4 ਪੁੱਤਰ ਸੀ ਤੇ ਤਿੰਨ ਇੱਕ ਨਵਲਦ ਚਲਾ ਗਿਆ, ਉਹਨੂੰ ਤੂਮ ਦੀ ਬਿਮਾਰੀ ਨਿਕਲਦੀ ਸੀ ਉਹਨੂੰ ਯਕੀ ਉਹ ਮਰ ਗਿਆ ਤੇ ਬਾਕੀ 3 ਬਚੇ। ਕਿੰਨੇ ਨੰਬਰਦਾਰ ਸਨ? ਪੁਰਾਣੀ ਗੱਲ ਕਰਾਂ ਪਾਕਿਸਤਾਨ ਬਣਨ ਤੋਂ ਪਹਿਲੇ ਪਿੰਡ ਦੋਵਾਲਾ। ਹਾਂ ਇੱਕੋ ਹੀ ਲੰਬੜਦਾਰ ਸਿੱਖਾਂ ਦੇ ਦੌਰ ਦੇ ਇੱਕ ਨੰਬਰ ਜਿਹੜਾ ਨੰਬਰਦਾਰ ਸੀ ਦਾ ਨਾਂ ਦਾ ਕੀ ਕਿੰਨਾ ਵਿੱਚੋਂ ਸੀ ਉਹ ਨੰਬਰਦਾਰ? ਮੁਸਲਮਾਨ ਹੈ ਜੀ ਨਾ? ਕੀ ਨਾਂ ਸੀ ਬਾਬੇ ਦਾ? ਨਵਾਜ਼ ਨੰਬਰ। ਨਵਾਜ਼ ਨੰਬਰ ਯਾਨੀ ਵਾਲਦ ਹੀ ਉਹਦੇ ਨਾਲ ਤਾਜ ਸੀ। ਅੱਛਾ ਤਾਜ ਦਾ ਮੰਦਰ ਬਾਬਾ ਤਾਜ ਲੰਬੜਦਾਰ ਸੀ ਸਿੱਖਾਂ ਦੇ ਦੌਰ ਦਾ ਹੈ? ਆਹੋ ਉਹਦੇ ਤੋਂ ਬਾਅਦ ਉਹਦੇ ਨਵਾਬ ਨਵਾਜ਼ ਆ ਗਿਆ ਬੱਚਾ। ਠੀਕ 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 ਠੀਕ। ਤੇ ਸਾਡਾ ਲੰਬੜਦਾਰ ਸੀ ਰਹਿਮਤ। ਬਾਅਦ ਚ ਆ ਗਿਆ ਨੰਗਲ ਦਾ ਹੀ ਉਹ ਤੇ ਫਿਰ ਉਹ ਆ ਗਿਆ ਰਿਆਜ ਲੰਬੜਦਾਰ। ਠੀਕ। ਹੁਣ ਉਹ ਵੀ ਚਲਾ ਗਿਆ, ਹੁਣ ਉਹਦੇ ਬੱਚੇ ਨੇ। ਸਹੀ ਹੈ ਬਾਬਾ ਜੀ। ਇੱਥੇ ਜਿੱਦਾਂ ਲੋਹਾਰਾਂ ਤਰਖਾਨਾਂ ਤੋਂ ਇਲਾਵਾ ਹੋਰ ਦੂਸਰੇ ਸਿੱਖ ਲੋਕ ਵੀ ਰਹਿੰਦੇ ਸਨ? ਨਹੀਂ ਇਹੀ 2 ਘਰ ਇਹੀ 2 ਘਰ। ਦੋ ਘਰ ਬਾਕੀ ਹਿੰਦੂ ਖੱਤਰੀ ਹੈ ਸਨ? ਬਾਕੀ ਘੁਮਿਆਰ ਹੈ। ਘੁਮਿਆਰ ਹੈ। ਉਹ ਹਿੰਦੂ ਘੁਮਿਆਰ ਸਨ? ਹਿੰਦੂ ਘੁਮਿਆਰਾਂ ਦੇ ਘਰ ਹੈ। ਉਹਨਾਂ 'ਚ ਕੋਈ ਨਾਂ ਯਾਦ ਇੱਕ ਅੱਧੇ ਦਾ? ਨਹੀਂ ਉਹਨਾਂ ਦਾ ਨਹੀਂ। ਅੱਛਾ ਉਹਨਾਂ ਦਾ ਬਾਕੀ ਉਹ ਆਪਣਾ ਹੀ ਉਹ ਭਾਂਡਾ ਠੇਕਰ ਮਿੱਟੀ ਦੇ ਬਣਾਉਂਦੇ ਜਿੱਦਾਂ ਤੁਹਾਨੂੰ ਪਤਾ ਉਸ ਵੇਲੇ ਟੰਡਾ ਵੀ ਖੂਹ ਦੀਆਂ ਮਿੱਟੀ ਖੂਹ ਦੀਆਂ ਦੀ ਮਿੱਟੀ ਚੱਲ ਐਵੇਂ ਉਹ ਯਾਰ ਚਾਰੀ ਲੈਂਦਾ ਰਿਹਾ ਨਾ ਸਾਰੇ ਜਿਹੜੇ ਸੰਨ ਮੇਰੇ ਕੋਲ। ਚਾਚੂ ਜੀ ਮਸ਼ਹੂਰ ਖੂਹ ਪਿੰਡ ਦੋਵਾਲਾ ਦੇ ਉਹਨਾਂ ਦੀਆਂ ਨਾਂ ਕੀ ਸਨ, ਕੀ ਅੱਲਾਂ ਸਨ, ਉਹਨਾਂ ਦੇ ਨਾਂ ਲੈ ਲਓ ਬੇਸ਼ੱਕ ਹੁਣ ਪੀਰੇ ਵਾਲਾ ਖੂਹ ਹਜੇ ਅੱਛਾ ਮਸ਼ਹੂਰ। ਠੀਕ ਹੈ। ਤੇ ਇੱਕ ਬਾਬੇ ਵਾਲਾ ਖੂਹ ਮਸ਼ਹੂਰ ਹੈ। ਇੱਕ ਗਿੱਲਾਂ ਵਾਲਾ ਖੂਹ। ਇੱਕ ਗਿੱਲਾਂ ਵਾਲਾ ਖੂਹ ਮਸ਼ਹੂਰ ਹੈ ਜੀ। ਇੱਕ ਮੁਗਲਾਂ ਵਾਲਾ ਖੂਹ ਮਸ਼ਹੂਰ ਹੈ ਜੀ। ਇੱਕ ਭਾਈ ਦਾ ਖੂਹ। ਉਹਦਾ ਪਾਸੇ ਜਿਹੜਾ ਛੱਬੀ ਜਿਹੜਾ ਉਹਦਾ ਕੱਢਿਆ ਸੀ ਜੂਬੇ ਵਾਲਾ ਉਹਦਾ ਨਹੀਂ ਪਤਾ। ਇੱਕ ਨਵਾਂ ਖੂਹ। ਇੱਕ ਨਵਾਂ ਖੂਹ। ਠੀਕ। ਬਾਕੀ ਫਿਰ ਬਾਅਦ ਚ ਲੱਗੇ। ਤੁਹਾਡਾ ਖੂਹ ਕਿਹੜਾ? ਤੁਸੀਂ ਕਿਸ ਖੂਹ ਤੇ ਵਾਈ ਕਰਦੇ? ਅਸੀਂ ਉਸੇ ਖੂਹ ਤੇ ਮੁਗਲਾਂ ਵਾਲੇ ਖੂਹ ਤੇ। ਮੁਗਲ ਵਾਲੇ ਖੂਹ ਤੇ ਤੁਸੀਂ ਵਾਈ ਪਿੱਛੀ ਕਰਦੇ ਰਹੇ? ਸਾਡੇ ਪਿਛਲੇ ਕਰਦੇ ਰਹੇ ਨੇ ਪੀਰੇ ਵਾਲੇ ਖੂਹ। ਪੀਰੇ ਵਾਲੇ ਖੂਹ। ਠੀਕ ਹੈ। ਤੇ ਬਾਬਾ ਈਸ਼ਰ ਸਿੰਘ ਜਿੱਥੇ ਵਾਈ ਕਰਦਾ ਸੀ ਉਹ ਉਹਨਾਂ ਕੋਲ ਵੀ ਕੋਈ ਖੂਹ ਹੈ ਸੀ ਜਾਂ ਉਹ ਇਸੇ ਮੁਗਲਾਂ ਵਾਲੇ ਦਾ ਪਾਣੀ ਲੱਗਦਾ? ਕੋਈ ਨਾ ਸਾਡੇ ਖੂਹ ਦਾ ਲੱਗ ਜਾਂਦਾ। ਮੁਗਲਾਂ ਵਾਲੇ ਖੂਹ ਦਾ ਪਾਣੀ ਲੱਗਦਾ। ਯਾਨੀ ਤੁਸੀਂ ਗੁਆਂਢੀ ਸੋ ਪਹਿਲੀ ਇਕੱਠੀ ਉਹਨਾਂ ਦੀ ਤੁਹਾਡੀ ਇਕੱਠੀ? ਅੱਛਾ 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 ਠੀਕ। ਅੱਛਾ ਜੀ ਉਸ ਵੇਲੇ ਸਕੂਲ ਹੈ ਸੀ ਵੱਡਾ ਦੋਵਾਲਾ ਚ? ਨਹੀਂ ਪੁਰਾਣੇ ਵੇਲੇ ਕਿੱਥੇ ਬੱਚੇ ਪੜਨ ਜਾਂਦੇ ਸਨ? ਲਾਗੇ ਤੱਕ ਸਕੂਲ ਕਿੱਥੇ? ਪ੍ਰਾਇਮਰੀ ਜਾਂ ਜ਼ਰੂਰ ਜਾਂਦੇ ਸਨ। ਕੰਜੂਰ ਤੇ ਬੜਾ ਮਸ਼ਹੂਰ ਪੁਰਾਣਾ ਸਕੂਲ। ਅੱਛਾ ਤੇ ਜਾਂ ਸਰਖਤਰੇ ਜਾਂਦੇ ਤੇ ਜਾਂ ਮੱਦੋ ਜਾਂਦੇ। ਇਹ 3 ਸਕੂਲ। ਮੱਦੋ ਕਾਲਵਾ ਜਿਹੜਾ? ਅੱਛਾ ਅੱਛਾ ਵੀ ਕਾਲਵਾ ਅੱਜ ਵੀ 14 ਪਿੰਡ ਕਾਲਵਾ ਨਾ। ਯਾਨੀ ਅਗਰ ਵੇਖਿਆ ਜਾਏ ਨਾ ਇਸ ਇਲਾਕੇ ਦੇ ਵਿੱਚ ਜਿਹੜਾ ਵੱਡਾ ਸਕੂਲ ਸੀ ਨਾ ਹਾਈ ਸਕੂਲ ਉਹ ਸੀ ਕੰਜਰੂੜ। ਸਨ ਖਤਰਾ ਵੀ ਮਤਲਬ ਕਿ ਮਿਡਲ ਸਕੂਲ ਸੀ, ਬਾਅਦ ਵਿੱਚ ਉਹਨੂੰ ਹਾਈ ਦਾ ਤੇ ਮੱਦੂ ਕਾਲਵਾ ਦਾ ਜਿਹੜਾ ਸਕੂਲ ਹੈ ਉਹਦੇ ਬਾਰੇ ਨਹੀਂ ਮੈਂ ਜਾਣਦਾ। ਉਹ ਪ੍ਰਾਇਮਰੀ ਸੀ ਜਾਂ ਮਿਡਲ ਸੀ? ਮਿਡਲ 8ਵੀਂ ਤੱਕ। ਅੱਛਾ ਅੱਛਾ। ਹੁਣ ਇਸ ਵੇਲੇ ਆਪਣੇ ਪਿੰਡ 'ਚ ਸਕੂਲ ਬਣ ਗਏ ਨੇ ਬੱਚਿਆਂ ਦੇ ਬਣੇ ਜੀ। ਹੁਣ ਤੇ 8ਵੀਂ 9ਵੀਂ ਤੱਕ ਬਣੇ ਤੇ ਮੁੰਡਿਆਂ ਦਾ ਵੀ ਬਣਿਆ 10ਵੀਂ ਤੱਕ। ਠੀਕ। ਉੱਦਾਂ ਦੇ ਬੱਚੇ ਅੱਜ ਕੱਲ੍ਹ 10 ਵੱਡੇ ਸਕੂਲ ਕੰਜਰੂੜ ਜਾਂਦੇ ਨੇ ਜਾਂ ਨਹੀਂ? ਹੁਣ ਇੱਥੇ ਪੜ੍ਹਦੇ। ਅੱਛਾ ਪਿੰਡ ਠੀਕ ਠੀਕ। ਚਲੋ ਜੀ ਹਾਂ ਫਿਰ ਨਾਰਵਲ ਉੱਥੇ ਬਣੇ ਨੇ। ਬਾਬਾ ਜੀ ਬੜਾ ਚਿਰ ਹੋ ਗਿਆ ਪੁਰਾਣੇ ਨਿਸ਼ਾਨਾਂ 'ਚ ਕੋਈ ਪੁਰਾਣਾ ਮਕਾਨ ਕਿਸੇ ਦਾ ਘਰ ਕੋ ਬਚਿਆ ਖੁਚਿਆ ਰਹਿ ਗਿਆ? ਨਹੀਂ ਸਾਰੇ ਨਵੇਂ ਬਣ ਗਏ। ਸਾਰੇ ਤੁਸੀਂ ਦੱਸਿਆ ਸਾਰਾ ਪਿੰਡ ਕੱਚਾ ਸੀ ਉਸ ਵੇਲੇ। ਹੁਣ ਤੇ ਕੱਚੀ ਦੀਵਾਰ ਨਹੀਂ ਕਿਤੇ ਲੱਭਦੀ। ਹੁਣ ਸਾਰੇ ਪੱਕਾ ਹੋ ਘਰ ਕੱਚੇ ਸਨ ਪਰ ਲੋਕ ਦਿਲਾਂ ਦੇ ਸੱਚੇ ਸਨ। ਸੱਚੇ ਹੈ ਤੇਰਾ ਖੁਦਾ ਭਲਾ ਕਰੇ ਕਿਉਂ ਸੱਚੇ ਹੈ ਇਸ ਤਰ੍ਹਾਂ ਹੁਣ ਘਰ ਪੱਕੇ। ਇੱਕ ਜਣਾ ਵਿੱਚੋਂ ਕੱਚੇ ਹੀ ਨੇ। ਹੁਣ ਹੁੱਕਾ ਲਾ ਕੇ ਇੱਕ ਜਣਾ ਬੈਂਦਾ ਤੇ ਸਾਰੇ ਜਣੇ ਇਕੱਠੇ ਹੋ ਜਾਂਦੇ। ਤਾਂ ਘਰ ਪੱਕੇ ਤੇ ਵਿੱਚੋਂ ਕੱਚੇ।
ਕਿੱਡੀ ਸੋਹਣੀ ਉਹਨਾਂ ਗੱਲ ਕੀਤੀ ਹੈ ਠੀਕ ਉਦੋਂ ਘਰ ਕੱਚੇ ਹਨ ਤੇ ਦਿਲਾਂ ਦੇ ਪੱਕੇ ਹਨ ਹਾਂਜੀ ਅੱਛਾ ਬਾਬਾ ਜੀ ਰੁੱਖ ਵੀ ਬੂਟੇ ਦਰਖਤ ਇਹਨਾਂ ਨਾਲ ਵੀ ਬੜੀਆਂ ਨਾ ਲੋਕਾਂ ਦੀਆਂ ਸਾਂਝਾਂ ਜੁੜੀਆਂ ਨੇ ਪ੍ਰੀਤਾਂ ਜੁੜੀਆਂ ਨੇ ਤੇ ਕੋਈ ਪੁਰਾਣਾ ਬੋਰਡ ਕੋਈ ਪਿੱਪਲ ਦਾ ਰੁੱਖ ਰਹਿ ਗਿਆ ਪਿੰਡ 'ਚ ਹੈ ਨਹੀਂ ਇੱਕ ਉਹ ਦਰਬਾਰ ਤੇ ਆ ਤੇ ਦੋ ਇੱਥੇ ਨੇ, ਤਿੰਨ ਅੱਛਾ ਇੱਕ ਆ ਮਸਜਿਦ ਦੇ ਲਾਗੇ ਤੇ ਉਹ ਵੀ ਮਸਜਿਦ ਦੇ ਲਾਗੇ। ਠੀਕ ਹੈ ਪੁਰਾਣੇ ਵਕਤ 'ਚ ਨਾ ਆਂਦੇ ਹਾਂ ਪਿੰਡਾਂ ਦੇ ਵਿੱਚ ਸਾਂਝੇ ਦਾਇਰੇ ਹੁੰਦੇ ਹਾਂ, ਸਾਂਝੇ ਹੁਣ ਵੀ ਸਾਂਝੇ ਬਹਿ ਕੇ ਇੱਕ ਦੂਸਰੇ ਨਾਲ ਦੁੱਖ ਸੁੱਖ ਫਰੋਲਣੇ ਮੰਜੀਆਂ ਛਾਵੇਂ ਡਾਉਣੀਆਂ ਦੱਸੋ ਆ ਵੀ ਦੱਸੋ ਕਿ ਆਪਣੇ ਵੱਡੇ ਦੌਲਾ 'ਚ ਕਿੰਨੇ ਤੁਸੀਂ ਇਹ ਦਾਇਰੇ ਦੋ ਦਾਰੇ ਅੱਛਾ ਕਿਹੜੀ ਬਾਈ ਹੋ ਗਏ ਇੱਕ ਪਹਾੜ ਪਾਸੇ ਅੱਛਾ ਜੀ ਇੱਕ ਦੱਖਣ ਪਾਸੇ ਵਾਹ ਜੀ ਵਾਹ ਠੀਕ ਦੋ ਹੀ ਮਸਜਿਦਾਂ ਸਨ ਤੇ ਬੋਰਡ ਵੀ ਉਹਦੇ ਨੇ ਹੂੰ ਬੜੇ ਬਿਰਸ਼ ਨੇ ਅੱਛਾ ਜੱਫਿਆਂ ਨਹੀਂ ਹੁੰਦੇ ਹਾਂਜੀ ਵੱਡੇ ਠੀਕ ਚੰਗੇ ਭਲੇ ਨਾਲ ਹੀ ਖੂਹੀਆਂ ਇਧਰ ਵੀ ਖੂਹੀ ਤੇ ਉਧਰ ਵੀ ਖੂਹੀ ਹੂੰ ਅੱਛਾ ਝਰਖੜੀ ਵਾਲੀਆਂ ਖੁਈਆਂ ਹੁੰਦੀਆਂ ਠੀਕ ਰੱਖੜੀ ਵਾਲੀ ਬੋਗਾ ਪਾਇਆ ਹੋਣਾ। ਬੋਗਾ ਪਿਆ ਉਹਨਾਂ ਦੇ ਬੋਗੇ ਨਾਲ ਤਾਂ ਨੂੰ ਖਿੱਚਣੀ ਹੂੰ ਹਾਂ ਨਾਲ ਹੀ ਗੁਲਖਾਨੇ ਹੋਣੇ ਹੂੰ ਉੱਥੇ ਬੰਦਿਆਂ ਨੇ ਨਹਾਣਾ ਸਹੀ ਨਲਕੇ ਵੀ ਘੱਟ ਨਲਕੇ ਵੀ ਘੱਟ ਸੀ। ਖੂਹੀਆਂ ਦਾ ਨਲਕੇ ਵੀ ਪਾਣੀ ਘੱਟ ਸਨ ਹੈ ਤੇ ਸਾਡੇ ਉਹਨਾਂ ਦੇ ਬਹੁਲਾ ਕਿਤੇ ਜਿਹੜਾ ਮੁਲਾਜ਼ਮ ਆ ਕੇ ਤੇ ਖੂਹੀ ਜਿਹੜਾ ਪਾਣੀ ਤੁਸੀਂ ਪੀਂਦੇ ਸੋ ਹਰ ਮਹੱਲੇ 'ਚ ਖੂਹੀ ਸੀ ਜਾਂ ਨਹੀਂ ਇਹੋ ਹੀ ਮਿਲੇ ਸਾਰਾ ਪਿੰਡ ਇੱਥੇ ਹੀ ਖੜਦਾ ਰਿਹਾ ਤੂੰ ਘੜਿਆ ਨਾ ਅੱਛਾ ਖੂਹੀ ਇੱਕ ਪੂਰੇ ਪਿੰਡ 'ਚ ਨਹੀਂ, ਦੋ ਖੂਹੀਆਂ ਹਨ ਦੋ ਖੂਹੀਆਂ ਤੇ ਇੱਕ ਉਹ ਅੱਧੇ ਪਿੰਡ ਨੇ ਉਧਰੋਂ ਪੀਣਾ ਅੱਧੇ ਪਿੰਡ ਨੇ ਇਧਰੋਂ ਐ ਕਿਤੇ ਹੁਣ ਜਿਸ ਤਰ੍ਹਾਂ ਜੇਠ ਹਾੜ ਦੇ ਦਿਨਾਂ 'ਚ ਕਿਤੇ ਕੋਈ ਪਾਣੀ ਸੁੱਕ ਵੀ ਜਾਂਦਾ ਸੀ ਕਿੱਲਤ ਵੀ ਆਉਂਦੀ ਸੀ ਪਾਣੀ ਦੀ ਤੇ ਫਿਰ ਪਾਸੇ ਹੁੰਦੀ ਰਹੀ ਹੈ ਇੱਧਰ ਇਸ ਖੂਹੀ 'ਚ ਨਹੀਂ ਆਉਂਦੀ ਰਹੀ ਬਾਬਾ ਵਾਰੀ ਸਾਹਿਬ ਅੱਛਾ, ਅੱਛਾ। ਉੱਥੇ ਵੀ ਖੂਹੀ ਸੀ ਉੱਥੇ ਵੀ ਖੂਹੀ ਉੱਥੇ ਵੀ ਉਹਦਾ ਖੂਹੀ ਪਾਣੀ ਬੜਾ ਬਹੁਤਾ ਹੀ ਠੰਡਾ ਠੰਡਾ ਪਾਣੀ ਵਾਹ। ਟਿੰਡ ਪਾਈ ਹੁੰਦੀ ਸੀ ਹੂੰ ਉੱਥੇ ਦਾਲੇ ਦੀ ਜਿਹੜਾ ਸੰਭਾਲ ਕਰਦਾ ਸੀ ਉਹਨੇ ਲੱਜ ਪਾਉਣੀ ਟਿੰਡ ਧੂਆਂ ਲਾਉਣਾ ਹੂੰ ਫਿਰ ਅੱਗੋਂ ਛੂ ਧਰ ਕੇ ਲਿਆਉਣਾ ਬਹੁਤੀ ਵਾਹ ਜੀ ਗਰਮੀ ਵਾਹ। ਵਿੱਚ ਬਹੁਤੀ ਗਰਮੀ ਵਿੱਚ ਉੱਥੇ ਨਹਾਣਾ ਨਾ ਬੰਦੇ ਨੇ ਦਰਬਾਰ ਵਾਲੀ ਖੂਹੀ ਠੰਡਾ ਨਾਲ ਬੜਾ ਅੱਛਾ। ਤੇ ਪਾਲਾ ਹੋਣ ਲੱਗ ਪੈਂਦਾ ਹੈ। ਵਾਹ ਜੀ ਇੰਨਾ ਵਾਹ ਪਾਣੀ ਠੰਡਾ ਬਹੁਤੀ ਠੀਕ ਇੰਨਾ ਸਹੀ। ਠੰਡਾ ਪਾਣੀ ਇੰਨਾ ਠੰਡਾ ਪਾਣੀ ਸੀ ਠੀਕ ਉਹ ਪਾਣੀ ਪੀਤਾ ਜੀ ਨਹਾਤੇ ਨਹੀਂ ਹੂੰ ਮੇਲਾ ਲੱਗਦਾ ਰਿਹਾ ਤੇ ਫਿਰ ਜਾਣਾ ਪਤਾ ਸਹੀ ਤੇ ਦੋ ਤੁਸੀਂ ਦੱਸੀਆਂ ਮਸਜਿਦਾਂ ਪੁਰਾਣੀਆਂ ਜੋ ਉਹਨਾਂ ਦੇ ਦੌਰ ਦੀਆਂ ਮਸਜਿਦਾਂ ਸਨ ਹੁਣ ਤੇ ਤੁਸੀਂ ਦੱਸਿਆ ਕਿ 3-4 ਬਣ ਗਈਆਂ ਚਾਰ ਗਈਆਂ ਦੋ ਵੱਧ ਗਈਆਂ ਨੇ ਮਸਜਿਦਾਂ ਇਸੇ ਤਰ੍ਹਾਂ ਇੱਕ ਉਹਨਾਂ ਦੀ ਕੋਈ ਇਬਾਦਤਗਾਹ ਹੈ ਸੀ ਉਹ ਗੁਰਦੁਆਰਾ ਇੱਥੇ ਹੈ ਸੀ ਨਹੀਂ ਹੈ ਨਹੀਂ ਅੱਛਾ ਉਹ ਫਿਰ ਕਿੱਥੇ ਆਪਣੇ ਘਰ ਹੀ ਉਹ ਘਰ ਸੰਗਤਰੇ ਜਾ ਸਨਖਤਰਾ ਸ਼ਹਿਰ ਉੱਥੇ ਵਾਲਾ ਹੈ ਉੱਥੇ ਟੁਰ ਜਾਣਾ ਜਾਂ ਘਰ ਜਾਂ ਆਪਣਾ ਘਰ ਆਪਣਾ ਕਰ ਲੈਂਦੇ ਸਨ ਜੇ ਉਹਨਾਂ ਦਾ ਕੋਈ ਦਿਨ ਦਿਹਾੜ ਆਉਣਾ ਤਾਂ ਉਹਨਾਂ ਸੰਗਤਰੇ ਅੱਛਾ ਸਹੀ ਸਾਡੇ ਵੀ ਹੋਣੀ ਜਿਵੇਂ ਲੱਗੇ ਨੇ ਹੁਣ ਤੇ ਪਹਿਲਾਂ ਸਰਖਤਰੇ ਵੀ ਜਾਂਦਾ ਰਿਹਾ ਪੂਰੇ ਪਿੰਡ ਜਾਂਦਾ ਹਾਂਜੀ ਕੋਈ ਹੋਰ ਪਾਸੇ ਵੀ ਤੇ ਕਿਧਰ ਆਪਣੇ ਪਿੰਡ 'ਚ ਜਾਂ ਫਿਰ ਕਿਸੇ ਨਾਲ ਲੱਗਦੇ ਪਿੰਡ 'ਚ ਕੋਈ ਨਾਮੀਨੇਟ ਭਲਵਾਨ ਵੀ ਹੋਇਆ ਮੁਸਲਮਾਨਾਂ 'ਚੋਂ ਜਾਂ ਸਿੱਖਾਂ 'ਚੋਂ ਬਾਬੇ ਜ਼ਿਕਰ ਕਰਦੇ ਹੋਣ ਆਪਣੇ ਕੋਈ ਯਾਰ ਉਹ ਬੜਾ ਆਕਰਾ ਸੀ ਬੜਾ ਨਹੀਂ ਪਹਿਲਵਾਨ ਨਹੀਂ ਗੁੰਗਾ ਹੀ ਸੀ ਗੂੰਗਾ ਤੇ ਆਲਰਾਊਂਡਰ ਸੀ ਨਾ ਉਹਨੂੰ ਤਾਂ ਸਾਰਾ ਜੱਗ ਜਾਣਦਾ ਜੀ ਤੇ ਅੱਛਾ ਔਰ ਇਸੇ ਤਰ੍ਹਾਂ ਹੀ ਤੁਹਾਨੂੰ ਪਤਾ ਨਾ ਮੇਲਿਆਂ ਠੇਲਿਆਂ ਤੇ ਗਵਈਏ ਰਾਤ ਨੂੰ ਕੋਈ ਗਵਈਆ ਹੈ ਸੀ ਆਪਣੇ ਇਲਾਕੇ 'ਚ ਮਸ਼ਹੂਰ ਆਹੋ ਗਾਉਣ ਵਜਾਉਣ ਵਾਲਾ। ਹੁੰਦੇ ਹਨ ਇਹ ਆਲਮ ਲੁਹਾਰ ਸੀ ਆਲਮ ਲਵਾਸ ਠੀਕ ਹੈ ਅੱਛਾ ਤੇ ਨੈਸਨ ਭੱਟੀ ਸੀ ਇਹ ਬਾਅਦ ਚ ਆਏ ਆਲਮ ਲੁਹਾਰ ਨੈਸਨ ਭੱਟੀ ਇਹ ਸੰਗਤਰੇ ਆਉਂਦੇ ਰਹੇ ਨੇ ਪੜੇਵੀ ਦੇ ਮੇਲੇ ਪੜੇਵੀ ਸੰਗਤਰੇ ਮੇਲਾ ਲੱਗਣਾ ਉਹ ਵੀ ਬੜਾ ਪੁਰਾਣਾ ਦਰਬਾਰ ਅੱਛਾ ਇੱਕ ਤਰੀਕੇ ਦਾ ਤੁਸੀਂ ਕਹਿ ਲਓ ਇੱਕ ਤਰੀਕੇ ਦਾ ਤੁਸੀਂ ਕਹਿ ਲਓ ਕਿ ਆਪਣਾ ਜਿਹੜਾ ਪਿੰਡ ਹੈ ਕਾਲੂਆਂ ਜੱਟਾਂ ਦਾ ਪਿੰਡ ਹੈ ਕਿੰਨੇ ਪਿੰਡ ਨੇ ਇਸ ਪਾਸੇ ਕਾਲੂਆਂ ਜੱਟਾਂ ਮੇਰੇ ਦੇ ਖਿਆਲ 14 ਪਿੰਡ ਨੇ 14 ਪਿੰਡ ਤੁਸੀਂ ਦੱਸ ਸਕਦੇ ਹੋ ਕਿਹੜੇ ਕਿਹੜੇ ਭਲਾ ਦੱਸ ਦਿੰਦੇ ਆ ਦੱਸੋ ਜ਼ਰੂਰ ਮੱਦੋ ਕਾਲੂਆਂ ਦਾ ਅੱਛਾ ਅੱਗੇ ਆ ਗਿਆ ਲੱਡੇ ਵਾਲਾ ਕਾਲੂਆਂ ਦਾ ਠੀਕ ਹੈ ਅੱਗੇ ਚਾਂਗੋ ਦਾ ਜਵਾਈ ਕਾਲੂਆਂ ਦੀ ਹਾਂ ਅੱਗੇ ਕੱਕੇ ਵਾਲੀ ਕਾਲੂਆਂ ਦੀ ਠੀਕ ਹੈ ਬੁੱਢਾ ਪਿੰਡ ਕਾਲੂਆਂ ਦਾ ਗੌਰ ਵਾਲੀ ਇੱਥੇ ਨਵਾਂ ਪਿੰਡ ਉਹ ਵੀ ਕਾਲੂਆਂ ਦਾ ਭੱਟੀਆਂ ਕਾਲਵਾਂ ਪਟੀਆਂ ਨੇ ਉਹ ਕਾਲੂਆਂ ਦੀਆਂ ਵੱਡਾ ਦੌਲਾ ਕਾਲੂਆਂ ਦਾ ਨੰਗਲ ਨੀਵਾਂ ਦੌਲਾ ਇਹ ਕਾਲੂਆਂ ਦਾ ਅੱਗੇ ਆ ਪੰਡੋਰੀ ਕਾਲੂਆਂ ਦੀ ਬੱਲੋ ਵਾਲੀ ਕਾਲੂਆਂ ਦੀ ਇਨੋ ਵਾਲੀ ਕਾਲਵਾਂ ਆ ਇਨੋ ਵਾਲੀ ਦੇ ਉਹ ਵੀ ਕਾਲੂਆਂ ਦੀ ਆ 14 ਪਿੰਡ ਕਾਲੂਆਂ ਦੇ ਹੋ ਗਏ ਜੀ ਫਿਰ ਆਪਣਾ ਵਾਹ ਜੀ ਵਾਹ ਪੜਿਆਰ ਕਾਲੂਆਂ ਦੇ ਅੱਛਾ ਨਹੀਂ ਪੜਿਆਰ ਨਹੀਂ ਕਾਲ ਪੜਿਆਰ
ਸ਼ਗਲਗੜ੍ਹ ਨੂੰ ਠੀਕ ਹੈ ਤੇ ਫਿਰ ਸ਼ਕਰਗੜ੍ਹ ਨੂੰ ਫਿਰ ਅੱਗੋਂ ਮੈਂ ਸੁਣਿਆ ਉਹ ਵੀ ਮੈਨੂੰ ਇੱਕ ਸਰਦਾਰ ਰਿਕੁਐਸਟ ਕਰਦਾ ਸੀ ਕਿ ਕਸ਼ ਦਾ ਸਾਡੇ ਇੱਕ ਵਾਰ ਉਹ ਫਿਰ ਮੈਂ ਕਿਹਾ ਕਿਹੜੇ ਜੱਟ ਜੀ ਤੁਸੀਂ ਨੇ ਕਿਹਾ ਜੀ ਲੱਲੀ ਜੱਟ ਨੇ ਜੀ 25 ਪਿੰਡ ਹੈ ਇੱਧਰ ਲੱਲੀ ਜੱਟਾਂ ਦੇ ਉਹ ਫਿਰ ਗਰਾਲਾ ਰੂਪੋ ਵਾਲੀ ਹੋ ਗਿਆ ਇੱਥੋਂ ਪਰਾਂ ਹੋ ਜਾਂਦੇ ਨੇ ਇਸ ਬੰਨੇ ਤੋਂ ਪਰਾਂ ਹੋ ਜਾਂਦੇ ਨੇ ਅੱਛਾ ਆ ਬੰਨਾ ਉਹ ਲੱਗਦਾ ਸਾਡੇ ਬੰਨੇ ਤੋਂ ਪਰਾਂ ਹੋ ਜਾਂਦੇ ਨੇ 25 ਤਾਂ ਬਾਕੀ ਦੇ ਕੱਟਦੇ ਪਿੰਡ ਨੇ ਜੀ ਜੀ ਮਾਲੋ ਕੀ ਹੋ ਗਿਆ ਇਸ ਤਰ੍ਹਾਂ ਹੀ ਤੁਸੀਂ ਉੱਧਰ ਜਾਂਦੇ ਜਿਸ ਤਰ੍ਹਾਂ ਇੱਧਰ ਆਏ ਉੱਧਰ ਵੀ ਇਸ ਤਰ੍ਹਾਂ ਠੀਕ ਹੈ ਚਾਚੂ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਘਰ ਮੌਜੂਦ ਨਹੀਂ ਸੋ ਫੋਨ ਕੀਤਾ ਤੁਸੀਂ ਆਏ ਕੀਮਤੀ ਟਾਈਮ ਅੱਜ ਕੱਲ੍ਹ ਇਨਸਾਨ ਬੜਾ ਨਹੀਂ ਕੋਈ busy ਹੈ, ਗੱਲ ਬੜਾ ਨਹੀਂ ਯਾਰ ਮਸਰੂਫ ਹੈ। ਬੜਾ ਮੈਨੂੰ ਖੁਸ਼ੀ ਹੋਈ ਤੇ ਸਗੋਂ ਆਹ ਗੱਲ ਹਾਂਜੀ ਸੁਣ ਤੇ ਚਲੋ ਗੱਲਸ਼ਪ ਤੁਹਾਡੀ ਹੋਈ ਤੇ ਹੁਣ ਮੈਂ ਤੁਹਾਡੇ ਅੱਗੇ ਇੱਕ ਹੋਰ ਰਿਕੁਐਸਟ ਕਰਾਂਗਾ ਤੁਸੀਂ ਥੋੜਾ ਜਿਹਾ ਟਾਈਮ ਕੱਢ ਕੇ ਜਰਾ ਮਾੜਾ ਜਿਹਾ ਦੱਸ ਦਿਓ ਕਿ ਭਾਈ ਠੀਕ ਇਸ ਜਗ੍ਹਾ ਉਹਨਾਂ ਦੇ ਘਰ ਹੋਇਆ ਠੀਕ ਹੋ ਕਰਦੇ ਸਨ ਠੀਕ ਹੋ ਹੈ ਨਾ ਜੀ ਠੀਕ ਹੋ ਤੇ ਬਾਬਾ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਹਾਂ ਤੁਸੀਂ ਵੀ ਆਇਓ ਇਹਨਾਂ ਨੂੰ ਲੈ ਜਾਓ ਜਿਨ੍ਹਾਂ ਪੁਰਾਣੇ ਨੇ ਕੀ ਕਹਿ ਇਹ ਰਹੇ ਹੋ? ਬੋਰਡ ਹੈ ਪੁਰਾਣਾ ਅੱਛਾ ਪਿੰਡੋਂ ਪਹਾੜ ਪਾਸੇ ਵਾਲਾ ਅੱਛਾ ਜੀ ਤੇ ਨਾਲ ਮਸਜਿਦ ਸੀ ਨਾਲ ਹੀ ਇਹਦੇ ਖੂਹੀ ਸੀ ਅੱਛਾ। ਇਹ ਬੋਰਡ ਹੈ ਪੁਰਾਣਾ ਬੂਟਾ ਅੱਛਾ ਲੋ ਜੀ ਇਹ ਇੱਕ ਪੁਰਾਣਾ ਹਿਸਟੋਰੀਕਲ ਬੋਰਡ ਦਾ ਰੁੱਖ ਤੁਹਾਨੂੰ ਦਿਖਾ ਰਿਹਾ ਤੇ ਵੱਡਾ ਬੋਰਡ ਸੀ ਜੋ ਕਿ- ਵੱਡਾ ਹੀ ਬੜਾ ਵੱਡਾ ਬੋਰਡ ਸੀ ਤੇ ਇਹ ਟਾਣ ਵੱਡੇ ਨੇ ਜਾਂ ਟੁੱਟ ਗਏ ਨੇ ਕੋਈ ਝੱਖੜਾਂ ਨੇ ਢੇਰੀ ਨਾ ਕੋਈ ਵੱਡੇ ਗਏ ਭਾਜੀ ਇਹ ਉਹ ਬੋਰਡ ਜੀ ਪੁਰਾਣਾ ਪਿੰਡ ਵੱਡਾ ਦੋਵਾਲਾ ਦਾ ਇਹ ਵੀ ਇੱਕ ਪੁਰਾਣੀ ਨਿਸ਼ਾਨੀ ਕਹਿ ਲਓ ਕਿ ਕਿਤੇ ਨਾ ਕਿਤੇ ਤੁਹਾਡੇ ਬਜ਼ੁਰਗਾਂ ਨੇ ਇਸ ਬੂਟੇ ਦੀ ਵੀ ਛਾਂ ਮਾਣੀ ਹੋਏਗੀ ਹਾਂਜੀ ਤੇ ਇਹ ਪਿੰਡ ਦੀ ਮਸਜਿਦ ਪੁਰਾਣੀ ਮਸਜਿਦ ਆਪਣੀ ਜਗ੍ਹਾ ਤੇ ਹੀ ਪਹਾੜ ਪਾਸਾ ਹਾਂ ਇਹ ਪਿੰਡ ਵੱਡਾ ਦੋਵਾਲਾ ਦੀ ਮਸਜਿਦ ਜੀ ਜਿਹੜੀ ਪਹਾੜ ਪਾਸੇ ਸੀ ਤੇ ਹੁਣ ਦੁਬਾਰਾ ਦੀ ਜਿਹੜੀ ਆਪਣਾ ਕਹਿ ਲਓ ਕਿ ਰੀਕਨਸਟਰਕਸ਼ਨ ਹੈ ਉਹ ਕੀਤੀ ਜਾ ਰਹੀ ਹੈ ਮਨਾਰ ਵਗੈਰਾ ਬਣਾਇਆ ਜਾ ਰਿਹਾ ਹੈ ਤੇ ਇਹ ਜੋ ਪੁਰਾਣਾ ਬੋਰਡ ਜਿਹੜਾ ਔਰ ਇਹ ਜੀ ਜੋ ਬਾਹਰ ਵਾਲੀ ਫਿਰਨੀ ਹੈ ਪਿੰਡ ਵੱਡਾ ਦੋਵਾਲਾ ਦੀ ਉਸ ਰੂਟ ਤੇ ਅਸੀਂ ਮੌਜੂਦ ਹਾਂ ਤੇ ਤੁਹਾਨੂੰ ਇਸ ਵੇਲੇ ਕਹਿ ਲਓ ਕਿ ਤਕਰੀਬਨ ਕਿਸੇ ਹੱਦ ਤੱਕ ਅਸੀਂ ਪਿੰਡ ਦੀ ਲਹਿੰਦੇ ਪਾਸੇ ਪਹੁੰਚ ਗਏ ਤੇ ਅੱਜ ਤੁਹਾਨੂੰ ਨਾ ਮਤਲਬ ਕਿ ਸਾਰਾ ਮਾਹੌਲ ਦਿਖਾ ਰਹੇ ਹਾਂ ਤਕਰੀਬਨ ਜੇਠ ਦੇ ਆਖਰੀ ਦਿਨ ਚੱਲ ਰਹੇ ਨੇ ਔਰ ਗਰਮੀ ਆਪਣੀ ਫੁੱਲ ਜਵਾਨੀ 'ਚ ਆਪਣਾ ਰੰਗ ਵਹਾ ਰਹੀ ਹੈ ਲੇਕਿਨ ਇਹ ਕੱਲ੍ਹ ਦੀ ਬਾਰਿਸ਼ ਹੋਈ ਉਹਦੇ ਨਾਲ ਥੋੜਾ ਜਿਹਾ ਨਾ ਗਰਮੀ ਦੀ ਸ਼ਿੱਦਤ 'ਚ ਕਮੀ ਹੋਈ ਇਹ ਪਿੰਡ ਵੱਡਾ ਦੋਵਾਲਾ ਜੀ ਦੋਵਾਲਾ ਦਾ ਵੱਡਾ ਛੱਪੜ ਸੀ ਜੋ ਚੜ੍ਹਦੇ ਪਾਸੇ ਔਰ ਬਲਜੀਤ ਭਾਜੀ ਆ ਉਹ ਛੱਪੜ ਹਾਂਜੀ ਜੀ ਪਹਿਲੇ ਛੱਪੜ ਕਿਆ ਸੀ ਅੱਛਾ ਇਹ ਕਿੰਨਾ ਦੀ ਹਵੇਲੀ ਬਾਬੇ ਈਸ਼ਰ ਹੋਰਾਂ ਦੀ ਬਾਬੇ ਤੇਜਾ ਸਿੰਘ ਦੀ ਵੇਦੀ ਅੱਛਾ ਅੱਛਾ ਇਹ ਉਹ ਜੀ ਬਾਬੇ ਤੇਜਾ ਸਿੰਘ ਦੀ ਹਵੇਲੀ ਆਹ ਜੋ ਕਿ ਬਾਬੇ ਈਸ਼ਰ ਸਿੰਘ ਦੇ ਭਾਈ ਸਨ ਆਹ ਇੱਥੇ ਹਵੇਲੀ ਸੀ ਹਾਂ ਠੀਕ ਆ ਠੀਕ ਵੇਲੀ ਤੇ ਬਿਲਕੁਲ ਹਵੇਲੀ ਦੇ ਸਾਹਮਣੇ ਹੀ ਛੱਪੜ ਸਾਹਮਣੇ ਛੱਪੜ ਅੱਛਾ 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 ਇਹ ਛੱਪੜ ਠੀਕ ਠੀਕ ਇਹ ਛੱਪੜ ਹੈ ਜੀ ਬੜਾ ਵੱਡਾ ਛੱਪੜੇ ਹੁੰਦੇ ਆ ਪੂਰੇ ਪਾੜਿਆ ਗਿਆ ਜੀ ਹਾਂ 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 ਸਾਰਾ ਛੱਪੜ ਹੀ ਹੁੰਦਾ ਸੀ ਹਾਂ ਸਾਰਾ ਛੱਪੜ ਸੀ ਅੱਛਾ ਕਿਆ ਔਰ ਮੈਨੂੰ ਲੱਗਦਾ ਕਿ ਜਿਵੇਂ ਉਸ ਛੱਪੜ ਨਾਲੋਂ ਵੱਡਾ ਛੱਪੜ ਸੀ ਇਹ ਵੱਡਾ ਵੱਡਾ ਇਹ ਬਹੁਤ ਵੱਡਾ ਹੈ। ਸਾਰੇ ਪਿੰਡਾਂ 'ਚ ਪਾਣੀ ਹੁੰਦਾ ਹੈ ਹੜ ਦਾ ਪਾਣੀ ਵੀ ਆਉਂਦਾ ਹੈ। ਅੱਛਾ ਅੱਛਾ ਠੀਕ ਹੁਣ ਅੱਗੋਂ ਪੂਰ ਪਾਲ ਛੜਿਆ ਇਸ ਨੂੰ ਸਹੀ ਆ ਉਹਨਾਂ ਦੀ ਬੇਟੀ ਦੇ ਘਰ ਗਾਂ ਅੱਛਾ ਇਹ ਬਾਬੇ ਦੀ ਹਵੇਲੀ ਸੀ ਬਾਬੇ ਤੇਜਾ ਸਿੰਘ ਅੱਛਾ ਬਾਬੇ ਈਸ਼ਰ ਸਿੰਘ ਦੀ ਹਵੇਲੀ ਕਿੱਥੇ ਸੀ ਆਓ ਦੱਸ ਆਇਓ 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 ਅੱਗੋਂ ਪੈਦਲ ਹੀ ਜਾਣਾ ਹੈ
ਤੇ ਹੁਣ ਕਿਹੜੇ ਲੋਕ ਇੱਥੇ ਆ ਕੇ ਬੈਠੇ ਨੇ ਜਿਹੜੇ ਉਧਰੋਂ ਆਏ? ਨਹੀਂ ਇਸ ਮਿਸਤਰੀ ਇੱਥੋਂ ਦੇ ਲੋਕਲ ਹੀ ਨੇ? ਇੱਧਰ ਦੇ ਪਿੱਛੇ ਦੇ ਹੈ ਵਾਲਾ ਘਰ ਸੀ। ਅੱਛਾ ਭਾਜੀ ਅਸੀਂ ਹੁਣ ਜਾ ਰਹੇ ਹਾਂ ਕਿ ਕਿਹਨਾਂ ਦਾ ਘਰ ਸੀ? ਅੱਛਾ ਇਹ ਘਰ ਬਾਬੇ ਤੇਜਾ? ਇਹ ਬਾਬੇ ਤੇਜਾ ਵਾਲਾ ਘਰ ਸੀ। ਅੰਦਰ ਹਾਇਸ਼ ਹੈ? ਆ ਰਿਹਾ ਸੀ। ਚਲੋ ਸਹੀ ਹੈ, ਬੜਾ ਗਲੀ ਜਾਂਦੀ ਸੀ। ਠੀਕ, ਅੱਛਾ 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 ਅੱਛਾ। ਤੇ ਹੁਣ ਇਹਨਾਂ ਘਰਾਂ ਚ ਕੌਣ ਉਧਰੋਂ ਦੇ ਲੋਕ? ਦਾ ਘਰ ਸੀ। ਅੱਛਾ ਇਹ ਈਸਰ ਸਿੰਘ ਦਾ। ਅੱਛਾ ਇਹ ਬਾਬਾ ਈਸਰ ਸਿੰਘ ਦਾ ਘਰ ਸੀ। ਠੀਕ, ਇਹ ਅੰਦਰ ਨਹੀਂ ਜਾ ਸਕਦੇ? ਰਿਹਾ ਸੀ। ਅੱਛਾ ਤੇ ਕਿੱਥੋਂ ਸ਼ੁਰੂ ਹੁੰਦਾ ਵੇ? ਇਹ ਵੀ ਸਾਇਦ ਜੀ ਉਹ ਬੁਆ ਵੀ ਉਹ ਦਰਵਾਜ਼ਾ ਮੇਨ? ਆਹੋ ਉਹ ਵੀ ਅੱਛਾ ਬਣੇ ਨਹੀਂ ਅੱਛਾ ਅੱਛਾ ਹਾਂ ਹਾਂ ਹਾਂ। ਅੱਛਾ ਘਰ ਵੱਡਾ ਸੀ, ਹੁਣ ਭਰਾ ਕੁਝ ਡਿਵਾਈਡ ਹੋ ਗਿਆ ਘਰ। ਆ ਕੁਝ ਇੱਧਰ ਹੋ ਗਿਆ ਉਹ ਵੱਜੀ ਆ ਜੀ ਭਾਜੀ ਬਲਜੀਤ ਭਾਜੀ ਹੈ ਆਪਣਾ ਤੁਹਾਡੇ ਪੜਦਾਦਾ ਜੀ ਬਾਬੇ ਸਰਦਾਰ ਈਸ਼ਰ ਸਿੰਘ ਦਾ ਘਰ ਤੁਹਾਨੂੰ ਦਿਖਾ ਰਹੇ ਹਾਂ। ਠੀਕ ਹੈ ਜੀ। ਤੇ ਇਹ ਵੀ ਤਕਰੀਬਨ ਸਾਰਾ ਉਸੇ ਘਰ ਦਾ ਹਿੱਸਾ ਹੈ। ਠੀਕ ਹੈ। ਪਿੰਡ ਵੱਡਾ ਦੋਵਾਲਾ, ਤਹਿਸੀਲ ਜ਼ਫਰਵਾਲ, ਜ਼ਿਲ੍ਹਾ ਨਾਗੌਰ। ਠੀਕ। ਕੋਈ ਨਹੀਂ ਇਹ ਹੁੰਦੀ ਮੇਰੀ ਤੇਜਾ ਸਿੰਘ ਦੀ। ਉਹ ਅੱਛਾ ਮੇਰੀ ਇੱਥੇ ਖੀ ਹੋਈ ਆ ਗਏ ਖਰਾਸ ਹੁੰਦਾ ਸੀ। ਅੱਛਾ ਅੱਛਾ ਅੱਛਾ। ਖਰਾਸ ਹੁੰਦਾ ਖਰਾਸ ਹੁੰਦਾ। ਉਹ ਵੀ ਕੋਈ ਭੱਠੀ ਅੱਜ ਵੀ ਲੱਗੀ ਹੈ ਨਾ ਲੋਹਾ। ਮਿਸਤਰੀ ਨੇ ਹਾਂ ਹਾਂ ਇੱਥੇ ਅੱਛਾ ਮਤਲਬ ਮਿਸਤਰੀਆਂ ਦੀ ਜਗ੍ਹਾ ਤੇ ਮਿਸਤਰੀ ਬੈਠੇ। ਲਿਆਂਦੇ ਨੇ। ਮਿਸਤਰੀ ਲਿਆਂਦੇ ਇੱਥੇ ਵੀ ਉਹੀ ਕੰਮ ਹੋ ਰਿਹਾ ਪੁਰਾਣੇ ਉਹ ਭੱਠੀ ਛੱਟੀ ਲੱਗੀ ਹੈ ਨਾ। ਖਰਾਸ ਮਕਾ ਜਿਹਨੂੰ ਪਹਿਲਾਂ ਖਰਾਸ ਹੁੰਦੇ ਅੱਛਾ ਅੱਛਾ ਰਾਤ ਦਾਣੇ ਪੀਣ ਵਾਲੇ ਢੱਕੇ ਠੀਕ ਜੋ ਠੀਕ। ਤੇ ਜਦ ਜਿਸ ਤਰ੍ਹਾਂ ਹੁਣ ਇਹ ਗਲੀ ਹੈ, ਹਾਂ ਉਦੋਂ ਵੀ ਇਹ ਗਲੀ ਸੀ। ਉਦੋਂ ਵੀ ਇਹ ਗਲੀ ਸੀ ਤੇ ਲੇਕਿਨ ਪਾਰਲੇ ਪਾਸੇ ਵਾਦੀ ਆਇਆ ਸੀ। ਨਹੀਂ ਇਹੋ ਹੀ ਸਣੀ ਇਹੋ ਹੀ। ਹਾਂ ਯਾਨੀ ਕਹ ਲੋ ਕਿ ਉਸ ਵੇਲੇ ਬਾਹਰ ਬੜੀ ਫਿਰਨੀ ਆਇਆ ਸੀ। ਬਾਹਰ ਵਾਲੇ ਫਿਰਨੀ ਵਾਦੀ ਵਧਨ ਕਰਕੇ ਤੇ ਗਿੱਦੜ ਹੀ ਰਾਸ਼ਾ ਮਾਰ ਗਈ। ਰਿਆਸ਼ਾ ਠੀਕ ਠੀਕ ਬਹੁਤ ਆਲਾ ਸੀ। ਸਹੀ। ਬਾਬੇ ਮਾਮਦੀਨ ਦਾ ਜਿਹੜਾ ਖੂਹ ਸੀ ਉਹ ਉਧਰ ਸੀ। ਅੱਛਾ ਉਹ ਵੀ ਦੇ ਨਾਲ ਉਧਰ ਦਾ ਠੀਕ। ਅੱਛਾ ਕੀ ਜਿਹੜੀ ਇਹ ਜਿਹੜੀ ਪੈਲੀ ਵਗੀ ਹੈ ਪਹਿਲੀ ਬਗੀ ਹੈ ਇਹਦੇ ਵਿੱਚ ਖੂਹ ਹੁੰਦਾ ਬਾਬੇ ਮਾਮ ਦੀ ਨਾਲ? ਬਾਬੇ ਮਾਮ ਜਿਸ ਤਰ੍ਹਾਂ ਉਹ ਬਲਜੀਤ ਭਾਜੀ ਕਹਿ ਰਹੇ ਸਨ ਕਿ ਸਾਡੇ। ਅੱਛਾ 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 ਇੱਥੇ ਖੂਹ ਸੀ? ਇੱਥੇ ਆ ਪਹਿਲੀ ਚ ਖੂਹ ਸੀ ਛੱਪੜ ਦੇ ਨਾਲ। ਇੱਥੋਂ ਦੀ ਨਾਲ ਰਾਹ ਹੁੰਦਾ ਸੀ। ਇੱਥੋਂ ਦੀ ਰਾਹ ਨਿਕਲਦਾ ਸੀ ਪਹਿਲੇ? ਇੱਥੋਂ ਦੀ ਰਾਹ ਨਿਕਲਦਾ। ਹਾਂ ਹੁਣ ਇਸਤੇਮਾਲ ਹੋ ਗਏ ਹੁਣ ਰਾਹ ਇਧਰ ਰਾਹ ਉੱਤੋਂ ਦੀ ਵਗ ਗਿਆ। ਇਹ ਪਹਿਲੀ ਚ ਖੂਹ ਹੁੰਦਾ। ਇੱਥੇ ਖੂਹ ਹੋਇਆ ਕਰਦੇ ਸੀ। ਠੀਕ 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 ਸਹੀ। ਬਹੁਤ ਸੋਹਣਾ ਜੀ। ਅੱਗੇ ਵਸੋਂ ਕੋਈ ਨਹੀਂ ਸੀ। ਹਾਂ ਇਹ ਸਾਰੀ ਇਹ ਤੁਹਾਨੂੰ ਜਿਹੜੇ ਘਰ ਨਜ਼ਰ ਆ ਰਹੇ ਨੇ ਨਾ ਸਾਰੇ ਘਰ ਨਵੇਂ ਬਣੇ ਨੇ ਜੀ ਭਾਜੀ। ਹਾਂ ਠੀਕ। ਉਹਨਾਂ ਦੇ ਗਵਾਂਢ ਹਾਂ ਮਾਂ ਅਜੇ ਉਹਦਾ ਦਾਰਾ ਹੁਣ ਕਿਹਨਾਂ ਦੇ ਗੁਆਂਢ? ਇਹਨਾਂ ਦੇ ਗਵਾਂਢ ਮੈਂ ਕਿਹਾ ਕੌਣ ਕੌਣ ਸੀ? ਜ਼ਰਾ ਦੁਬਾਰਾ ਦੱਸਿਓ। ਇੱਧਰ ਤਾਲਬ ਬਾਬਾ ਤਾਲਬ ਸੀ ਗੁਆਂਢੀ। ਬਾਬਾ ਹਾਮਾ ਹਾਂ ਉਹ ਉਹਨਾਂ ਦੇ ਘਰ ਹੈ ਨਾਲ ਤੇ ਉਹ ਵੀ ਹੁਣ ਲਹਿੰਦੇ ਬਣੇ ਉਹ ਵੀ ਤੁਰ ਗਏ ਨੇ। ਅੱਛਾ ਉਹ ਵੀ ਬੜਾ ਲਹਿੰਦੇ ਬਣੇ ਤੁਰ ਗਏ ਠੀਕ। ਥਾਂ ਦੇ ਗਏ ਉਹ ਪੁਰਾਣਾ ਦਾਰਾ ਰਹਿ ਗਿਆ ਇੱਕ ਮਸਜਿਦ ਵਾਲਾ ਉਹ ਵੀ ਸਹੀ। ਆਇਓ ਆਇਓ ਤੇ ਦਾਰਾ ਵੀ ਹੈ ਜੀ। ਚਲੋ ਠੀਕ ਲੈ ਆਵੋ ਗੱਡੀ। ਆਜੋ ਅਸੀਂ ਪੈਦਲ ਜਾਂਦੇ ਹਾਂ। ਹਾਂ ਮੈਂ ਆਪਣੇ ਨੰਬਰਦਾਰ ਇਹ ਵਾਲੀ? ਅੱਛਾ 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 ਉਹ ਜਿਹੜਾ ਕੀ ਨਾਂ ਦੱਸਿਆ ਹਜੇ? ਤਾਜਦੀਨ ਬਾਬਾ ਤਾਜਦੀਨ। ਬਾਬਾ ਤਾਜਦੀਨ ਬਾਬਾ ਤਾਜਦੀਨ ਨੰਬਰਦਾਰ ਸੀ ਸਿੱਖਾਂ ਦੇ ਵੇਲੇ ਦਾ। ਹਾਂ ਜਿੱਦਾਂ ਨਵਾਜ਼ ਔਰ ਜੱਟ ਕਾਲੂ ਸਨ। ਹਾਂਜੀ ਕਾਲੂ ਇਹ ਜੀ ਉਹ ਪਿੰਡ ਦੇ ਜੋ ਪੁਰਾਣੇ ਸਰਪੰਚ ਸਨ ਪਿੰਡ ਵੱਡਾ ਦੋਵਾਲਾ ਦੇ, ਇਹ ਉਹਨਾਂ ਦਾ ਘਰ ਬੂਆ ਵੇ ਦਿਖਾ ਰਿਹਾ ਵਾਂ। ਠੀਕ ਹੈ ਜੀ। ਨਹੀਂ ਨਹੀਂ ਬਸ ਥੋੜਾ ਵੱਡਾ ਦੋਵਾਲਾ ਜੀ ਘੋੜੇ ਘੋੜੇ ਨੇ ਕਰ ਰਹੇ ਨੇ। ਬਾਜੋ ਠੀਕ ਹੈ ਬਸ ਬੈਠੇ ਜੇ। वीडियो बनानी है क्यों? हाँ
ਵੱਡਾ ਦਾਣਾ ਵਾਹ ਬਈ ਵਾਹ। ਦਾਣਾ ਹੈ ਵੱਡਾ ਅੱਛਾ ਇਹ ਨਾਲ ਹੀ ਮਸਜਿਦ ਹੈ। ਉਹਦਾ ਦਾਇਰਾ ਸੀ ਪਿੱਛੇ ਬੋਰਡ ਵਾਲਾ ਵਹਾਇਆ ਉਹ ਵੱਡਾ ਛੋਟਾ ਦਾਇਰਾ ਅੱਛਾ ਉਹ ਛੋਟਾ ਦਾਇਰਾ ਸੀ ਇਹ ਵੱਡਾ ਇਹ ਵੱਡਾ ਦਾਇਰਾ ਸੀ। ਉਹ ਤੇ ਖੂਹੀ ਹੁੰਦੀ ਹੁਣ ਤੇ ਮਸਜਿਦ ਦੇ ਵਿੱਚ ਪੂਰੀ ਅੱਛਾ ਦੂਸਰੀ ਮਸਜਿਦ ਪੁਰਾਣੀ ਪੁਰਾਣੀ ਹੈ ਪਿੰਡ ਦੋ ਵਾਲਾ ਦੀ ਉਹ ਐ ਸੀ ਹਾਂ ਪਿੰਡ ਦੀ ਕਿਹੜੀ ਬਾਈ ਬਣ ਗਈ ਹੈ ਇਹ ਦੱਖਣ ਬਾਈ ਦੱਖਣ ਪਾਸੇ ਇਹ ਬੋਰਡ ਦੇ ਬੂਟੇ ਤੇ ਕੋਈ ਪੇਪਰ ਦਾ ਬੂਟਾ ਇੱਥੇ ਖੂਹੀ ਵੀ ਹੁੰਦੀ ਖੂਹੀ ਵੀ ਮਸਜਿਦ ਦੇ ਵਿੱਚ ਆ ਗਈ ਉਹ ਲੋਕ ਖੂਹੀਆਂ ਦੇ ਨਹਾਉਂਦੇ ਆ ਖੂਹੀਆਂ ਦੇ ਪਾਣੀ ਪੀਂਦੇ ਚਾਹ ਸਕੂਲ ਬੱਚਿਆਂ ਦਾ ਬਣ ਗਿਆ ਮਗਰ ਬਣੇ ਉਹ ਵੇਖਿਆ ਹੀ ਪੇਪਰ ਕਿੱਦਾਂ ਹੋਇਆ ਹਾਂ ਉਹ ਤੇ ਮੁੱਕ ਗਿਆ ਅੱਛਾ ਜੀ ਅੱਛਾ ਭਾਜੀ ਇਹ ਪਿੰਡ ਦੋ ਵਾਲਾ ਦਾ ਜਿਹੜਾ ਵੱਡਾ ਦਾਇਰਾ ਸੀ ਉਹਦਾ ਮੈਂ ਤੁਹਾਨੂੰ ਵੀ ਦਿਖਾ ਰਿਹਾ ਔਰ ਇਹ ਪਿੱਪਲ ਦੇ ਰੁੱਖ ਵੀ ਪੁਰਾਣੇ ਨੇ ਜੀ ਪੁਰਾਣੇ ਯਾਨੀ ਜੋ ਸਿੱਖ ਲੋਕ ਇੱਥੇ ਰਹਿੰਦੇ ਸਨ ਉਹਨਾਂ ਦੇ ਦੌਰ ਦੇ ਉਹਨਾਂ ਦੇ ਠੀਕ ਹੈ ਆ ਉਹਨਾਂ ਦੇ ਦੌਰ ਦੇ ਜੀ ਆ ਬੂਟੇ ਦੋ ਨੇ ਪਿੱਪਲ ਜਾਂ ਇੱਕ ਹੀ ਸੀ ਇੱਕ ਬੋਰਡ ਹੈ ਤੇ ਇੱਕ ਪੇਪਰ ਅੱਛਾ ਹਾਂ ਇਹ ਬੋਰਡ ਦਾ ਰੁੱਖ ਹੈ ਜੀ ਤੇ ਇਹ ਪਿੱਪਲ ਬੱਲੇ ਪਿੰਡ ਵੱਡਾ ਦੋਵਾਲਾ ਜੀ ਤਹਿਸੀਲ ਜ਼ਫਰੁਲ ਜ਼ਿਲ੍ਹਾ ਨਾਰਵਲ ਤੇ ਵੱਡਾ ਦਾਇਰਾ ਸਾਂਝੀ ਸੱਥ ਜਿੱਥੇ ਪੁਰਾਣੇ ਬਾਬੇ ਬਹਿ ਕੇ ਆਪਣਾ ਹਨਾ ਤੇ ਇਹ ਪਿੰਡ ਦੀ ਪੁਰਾਣੀ ਮਸਜਿਦ ਹਾਂਜੀ ਠੀਕ ਹੈ ਜੀ ਇਹ ਪੁਰਾਣੀ ਮਸਜਿਦ ਪਿੰਡ ਦੀ ਤਾਂ ਉਸ ਵੇਲੇ ਤੁਹਾਡਾ ਕਹਿਣਾ ਹੈ ਕਿ ਸਕੂਲ ਕੋਈ ਨਹੀਂ ਸੀ ਤੇ ਸਕੂਲ ਬਾਅਦ ਚ ਬਣਿਆ ਭਲਾ ਕਿਹੜੀ ਸਾਂਝ ਸਕੂਲ ਬਣਿਆ ਸੀ ਭਾਜੀ ਇਹ ਸਕੂਲ ਗਵਰਨਮੈਂਟ ਗਰਲਜ਼ ਐਲੀਮੈਂਟਰੀ ਸਕੂਲ ਦੋ ਵਾਲਾ ਤੇ ਮਰਕਜ਼ ਇੰਦਾ ਵੇ ਸਨ ਖਤਰਾ ਠੀਕ ਹੈ ਤੇ ਤਕਰੀਬਨ 1975-76 ਦੇ ਵਿੱਚ ਸਕੂਲ ਬਣਾ ਦਿੱਤਾ ਗਿਆ ਠੀਕ ਹੈ ਜੀ ਉਹਦੀ ਚਾਰ ਦੀਵਾਰੀ ਤੇ ਬਾਬਾ ਜੀ ਇਹ ਜਿਹੜੀ ਕਬਰ ਹੈ ਇੱਕ ਸੈਯਦ ਦਾ ਦਰਬਾਰ ਹੈ ਅੱਛਾ ਤੇ ਇਹ ਵੀ ਪੁਰਾਣੀ ਹੈ ਅੱਛਾ ਤੇ ਫਿਰ ਛੋਟੀਆਂ ਇੱਟਾਂ ਲੱਗੀਆਂ ਠੀਕ ਹਾਂ